ਸਾਡਾ ਇੱਕ ਐਸਾ ਵੀਰ ਹੈ ਕਿ ਜਿਨੇ ਬਾਹਰ ਰਹਿੰਦਿਆਂ ਸਾਰਾ ਕੁਝ ਕਮਾਇਆ, ਸਾਰਾ ਕੁਝ ਬਣਾਇਆ, ਸਾਰਾ ਕੁਝ ਉਹਨੇ ਮਤਲਬ ਆਪਣੇ ਘਰਦਿਆਂ ਵਾਸਤੇ ਭੇਜ ਛੜਿਆ। ਜਦੋਂ ਉਹ ਆਇਆ ਪਾਕਿਸਤਾਨ ਤੇ ਉਹਦੇ ਕੋਲ ਮਤਲਬ ਕੱਖ ਵੀ ਨਹੀਂ ਸੀ, ਉਹਦੇ ਨਾਲ ਨਫ਼ਰਤ ਪੈਦਾ ਹੋ ਗਈ। ਉਹ ਘਰ ਦੇ ਜਿਹੜੇ ਮੇਰਾ ਮਤਲਬ ਹਰ ਮਹੀਨੇ, ਹਰ ਹਫਤੇ, ਹਰ ਰੋਜ਼ ਹਾਲ ਚਾਲ ਪੁੱਛਦੇ ਹਨ, ਉਹਨੂੰ ਉੱਥੇ ਸਿਰ ਪੀੜ ਹੋਣੀ ਤੇ ਉਹਨਾਂ ਨੂੰ ਇੱਥੇ ਬੁਖਾਰ ਚੜ ਜਾਣਾ। ਵਜ੍ਹਾ ਕੀ ਸੀ ਕਿ ਉਹ ਬਾਹਰ ਹੈ ਤੇ ਸਾਨੂੰ ਉਹਨੇ ਪੈਸੇ ਘੱਲਣੇ ਨੇ। ਬੁਖਾਰ ਇਹਨਾਂ ਨੂੰ ਤਾਂ ਚੜਦਾ ਸੀ ਕਿਉਂਕਿ ਇਹਨਾਂ ਨੂੰ ਉੱਥੋਂ ਪੈਸੇ ਆਉਂਦੇ ਸਨ, ਡਾਲਰ ਆਉਂਦੇ ਸਨ। ਜਦੋਂ ਉਹ ਪਾਕਿਸਤਾਨ ਆ ਗਿਆ ਤੇ ਉਹਦੇ ਕੋਲ ਕੱਖ ਵੀ ਨਹੀਂ, ਕਿਉਂਕਿ ਉਹ ਤੇ ਵਿਚਾਰਾ ਘੱਲਦਾ ਰਿਹਾ ਸਾਰਾ ਕੁਝ। ਉਹ ਜਿਨ੍ਹਾਂ ਘਰ ਵਾਲਿਆਂ ਦੀਆਂ ਅੱਖਾਂ ਬਿਲਕੁਲ ਸਹੀ ਕੰਮ ਕਰਦੀਆਂ ਹਨ, ਉਹ ਅੱਖਾਂ ਮੱਥੇ ਤੇ ਚੜ ਗਈਆਂ। ਉਹਨਾਂ ਅੱਖਾਂ ਮੱਥੇ ਤੇ ਰੱਖ ਲਈਆਂ, ਤੇਵਰ ਬਦਲ ਗਏ, ਮਜ਼ਾਜ ਬਦਲ ਗਏ, ਕਿਉਂਕਿ ਉਹਦੇ ਪੱਲੇ ਕੁਝ ਵੀ ਨਹੀਂ ਸੀ। ਸੋ ਮੈਂ ਇਹ ਸਭ ਨੂੰ ਬਰਾਦਰਾਂ ਨਾਲ ਰਿਕਵੈਸਟ ਕਰਕੇ ਇਹ ਮਸ਼ਵਰਾ ਦੇਣਾ ਚਾਹੁੰਦਾ, ਮਿਸਾਲ ਦੇ ਤੌਰ ਦੇ ਉੱਤੇ ਤੁਸੀਂ 1000 ਯੂਰੋ ਕਮਾ ਰਹੇ ਹੋ ਨਾ, ਖਰਚੇ ਕੱਢ ਕੇ 1000 ਯੂਰੋ ਬਚਾ ਰਹੇ ਹੋ। ਉਹ 1000 ਯੂਰੋ ਡਾਲਰ, ਪਾਉਂਡ, ਦਿਰਮ, ਦਿਨਾਰ ਪਾਕਿਸਤਾਨ ਸਾਰਾ ਨਾ ਹੀ ਕੱਲੋ। ਇਹ ਖੂਹ ਹੈ, ਇੱਥੇ ਜੋ ਤੁਸੀਂ ਕੱਲੋਗੇ ਨਾ ਉਹ ਨਜ਼ਰ ਨਹੀਂ ਆਉਣਾ। ਬਿਲਕੁਲ ਸਾਰਾ ਪਾਕਿਸਤਾਨ ਨਹੀਂ ਕੱਲੋ, ਤੁਸੀਂ 800 ਯੂਰੋ ਕਰ ਲਓ, 800 ਡਾਲਰ, ਪਾਉਂਡ, ਦਿਰਮ, ਦਿਨਾਰ ਭੇਜ ਲਓ। ਕਮ ਅਜ਼ ਕਮ 200 ਯੂਰੋ, ਕਮ ਅਜ਼ ਕਮ ਕਹਿ ਰਿਹਾ 200 ਦਿਰਮ, ਦਿਨਾਰ, ਡਾਲਰ, ਪਾਉਂਡ, ਰਿਆਲ ਜੋ ਵੀ, ਤੁਸੀਂ 200 ਉੱਥੇ ਆਪਣੇ ਅਕਾਊਂਟ 'ਚ ਲਾਜ਼ਮ ਜਮ੍ਹਾਂ ਕਰੋ। ਬਿਹਤਰੀਨ। ਉਹਦਾ ਬੈਨੀਫਿਟ ਕੀ ਮਿਲੇਗਾ? ਜਦੋਂ ਤੁਸੀਂ 2 ਸਾਲਾਂ ਨੂੰ, 4 ਸਾਲਾਂ ਨੂੰ, 5 ਸਾਲਾਂ ਨੂੰ, 10 ਸਾਲਾਂ ਨੂੰ, 15 ਸਾਲਾਂ ਨੂੰ, ਜਦੋਂ ਤੁਸੀਂ ਪਾਕਿਸਤਾਨ ਆਓਗੇ, ਜਿਹੜੀ ਤੁਹਾਂ 200 ਵਾਲੀ ਕਮੇਟੀ ਪਾਈ ਹੈ ਨਾ, ਉਹ ਤੁਹਾਡੇ ਕੋਲ ਅੱਛੀ ਖਾਸੀ ਅਰਨਿੰਗ ਯਾਨੀ ਪੇਮੈਂਟ ਤੁਹਾਡੇ ਕੋਲ ਅਮਾਊਂਟ ਬਣ ਜਾਏਗੀ। ਹਾਂਜੀ ਗੱਲ। ਜਦੋਂ ਤੁਸੀਂ ਪਾਕਿਸਤਾਨ ਆਓਗੇ, ਅੱਲਾ ਨਾ ਕਰੇ ਪੱਕੇ ਪੱਕੇ ਆਵੋ, ਜੇ ਤੁਸੀਂ ਪੱਕੇ ਆ ਵੀ ਗਏ, ਕਮ ਸੇ ਕਮ ਤੁਹਾਡੇ ਪੱਲੇ ਤੇ ਕੁਝ ਹੋਵੇਗਾ ਨਾ। ਬਿਲਕੁਲ ਹਾਂਜੀ ਗੱਲ। ਤੁਸੀਂ ਅਹਿਸਾਸ ਦੇ ਤੌਰ ਦੇ ਉੱਤੇ, ਮਿਸਾਲ ਦੇ ਤੌਰ ਤੇ ਤੁਹਾਡੇ ਘਰ ਵਾਲੇ ਨੇ, ਉਹ ਤੁਹਾਨੂੰ ਫਟੀਕ ਪਾ ਦਿੰਦੇ ਨੇ, ਭੈਣਾਂ, ਭਾਈ, ਅੰਮੀ, ਅੱਬੂ, ਬੀਵੀ, ਬੱਚੇ ਕਹਿ ਦਿੰਦੇ ਨੇ ਕਿ ਸਾਨੂੰ 1500 ਇਸ ਦਫਾ ਚਾਹੀਦਾ ਜੀ। 1500 ਤੁਹਾਡੇ ਕੋਲ ਨਹੀਂ, ਤੁਹਾਨੂੰ ਤੇ 1000 ਬਚਦਾ ਨਾ ਪਿਆ ਹਰ ਮਹੀਨੇ ਦਾ ਖਰਚੇ ਕੱਢ ਕੇ। ਹੁਣ ਉਹ ਜਿਹੜਾ ਉਤਲਾ 500 ਹੈ ਉਹ ਤੁਸੀਂ ਚੁੱਕਣਾ ਹੀ ਹੈ ਨਾ ਕਿਸੇ ਕੋਲੋਂ। ਹਾਂਜੀ ਗੱਲ। ਫੜਨਾ ਨਾ ਕਿਸੇ ਕੋਲੋਂ, ਬਿਲਕੁਲ ਫੜਨਾ ਪੈਣਾ। ਜਦੋਂ ਤੁਸੀਂ ਜਮ੍ਹਾਂ ਕੀਤੇ ਹੋਣਗੇ ਤੇ ਫੜਨਾ ਨਾ ਪਏਗਾ, ਆਪਣੇ ਦੇ ਵਿੱਚੋਂ ਹੀ ਕੱਢ ਲਓ। ਹਰ ਮਹੀਨੇ ਤੋਂ ਨਾ ਤੁਹਾਨੂੰ ਫਟੀਕ ਨਹੀਂ ਨਾ ਪਾਣੀ, ਬਿਲਕੁਲ ਆਪਣੇ ਵਿੱਚੋਂ ਆਪਣੀ ਉਹ ਜਿਹੜੀ ਤੁਹਾਡੀ ਜਮ੍ਹਾਂ ਪੂੰਜੀ ਉਹਦੇ ਵਿੱਚੋਂ ਕੱਢ ਕੇ ਤੁਸੀਂ ਪਾਕਿਸਤਾਨ ਭੇਜ ਲਓਗੇ। ਪਹਿਲੀ ਗੱਲ, ਤੁਹਾਨੂੰ ਬੈਨੀਫਿਟ ਨਜ਼ਰ ਆਇਆ ਕਿ ਤੁਹਾਨੂੰ ਕਿਸੇ ਅੱਗੇ ਤਲੀ ਨਹੀਂ ਫਲਾਣੀ ਪਈ। ਦੂਜਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਅਗਰ ਖੁਦਾ ਨਾ ਹਾਸਾ ਪੱਕੇ ਪੱਕੇ ਆ ਜਾਓਗੇ ਤੇ ਜੇ ਤੁਹਾਨੂੰ ਕੋਈ ਮਿਹਣਾ ਮਾਰੇ, ਭਰਾ, ਭੈਣਾਂ, ਅੰਮਾ, ਅੱਬੂ, ਬੀਵੀ, ਬੱਚੇ ਕਹਿਣ ਕਿ ਤੁਹਾਡੇ ਲਈ ਕੀ ਕੀਤਾ ਜੀ, ਤੁਹਾਨੂੰ ਫਿਰ ਦੁੱਖ ਨਹੀਂ ਹੋਏਗਾ। ਤੁਸੀਂ ਆਖੋਗੇ ਚਲੋ ਉਹ ਤੇ ਮੈਂ ਗਲਤੀ ਕਰ ਬੈਠਾ ਨਾ, ਜਿਹੜਾ ਤੁਹਾਨੂੰ ਚੁੱਕ ਚੱਕ ਕੇ ਵੀ ਘੱਲਦਾ ਰਿਹਾ ਤੇ ਆਪਣੀ ਵੀ ਮੈਂ ਸਾਰੀ ਮਿਹਨਤ ਮਜ਼ਦੂਰੀ ਕਰਕੇ ਹੱਕ ਲਾਲ ਦੀ ਕਮਾਈ ਤੁਹਾਨੂੰ ਘੱਲਦਾ ਰਿਹਾ। ਫਿਰ ਤੁਹਾਨੂੰ ਪਛਤਾਵਾ ਨਹੀਂ ਹੋਏਗਾ ਕਿ ਮੇਰੇ ਕੋਲ ਕੁਝ ਨਹੀਂ, ਕਿਉਂਕਿ ਤੁਸੀਂ ਅਕਲਮੰਦੀ ਦੇ ਨਾਲ ਕੁਝ ਨਾ ਕੁਝ ਬਚਾਏ ਹੈ। ਬਿਲਕੁਲ ਅਹਿਸਾਸ ਦੇ ਤੌਰ ਤੇ ਸਾਰਾ ਕੁਝ ਘੱਲ ਛੜਿਆ ਤੇ ਜਦੋਂ ਤੁਹਾਨੂੰ ਪੱਕਾ ਪਕਾਉਣਾ ਪੈ ਗਿਆ ਤੇ ਜਿਵੇਂ ਤੁਸੀਂ ਹਾਲੀ ਹੱਥ ਗਏ ਸੋ ਉਸੇ ਤਰ੍ਹਾਂ ਹਾਲੀ ਹੱਥ ਆਏ ਹੋ। ਫਿਰ ਪਹਿਲਾਂ ਤੁਸੀਂ ਇੰਨੇ ਤੰਗ ਨਹੀਂ ਸੋ, ਬਾਹਰ ਜਾਣ ਤੋਂ ਪਹਿਲਾਂ ਤੁਸੀਂ ਇੰਨੇ ਤੰਗ ਨਹੀਂ ਸੋ ਜਿੰਨੇ ਤੁਸੀਂ ਆ ਕੇ ਤੰਗ ਹੋਏ ਹੋ। ਜਿਹੜੇ ਬੰਦੇ ਇੱਕ ਵਾਰੀ ਯੂਰਪ, ਅਰਬਾਂ ਦੇ ਵਿੱਚ, ਗਲਫ ਅੰਦਰ ਜਾਂ ਪ੍ਰਦੇਸ਼ ਇੱਕ ਵਾਰੀ ਰਹਿ ਆਉਂਦੇ ਨੇ ਨਾ, ਉਹਨਾਂ ਵਾਸਤੇ ਪਾਕਿਸਤਾਨ ਰਹਿਣਾ ਫਿਰ ਬਹੁਤ ਔਖਾ ਹੁੰਦਾ। ਦਿਲ ਹੀ ਨਹੀਂ ਲੱਗਦਾ, ਦਿਲ ਲੱਗ ਵੀ ਜਾਏ ਨਾ ਤੇ ਖਰਚਾ ਮੁੱਕ ਜਾਂਦਾ, ਫਿਰ ਕਿਤੇ ਦਾ ਵੀ ਨਹੀਂ ਲੱਗਦਾ।